ਸਿਆਸੀ ਪਾਰਟੀਆਂ ਸਰਕਾਰਾਂ ਇਹਨਾਂ ਦੇ ਵਿੱਚੋਂ ਵੀ ਆਪਣਾ ਜ਼ਿਆਦਾ ਬੈਨੀਫਿਟ ਲੈਣ ਦੇ ਲਈ ਦਿਹਾੜੇ ਮਨਾਉਣੇ ਸ਼ੁਰੂ ਕੀਤੇ ਆ। ਬਾਕੀ ਗੁਰੂਆਂ ਦੇ ਉਸ ਰਸਤੇ 'ਤੇ ਚੱਲਣ ਦਾ ਤਾਂ ਜਿਹੜਾ ਨਿਸ਼ਾਨਾ ਉਹ ਤਾਂ ਸਰਕਾਰਾਂ ਦੀਆਂ ਹਾਲਾਤਾਂ ਤੋਂ ਹੀ ਜਾਂ ਪੋਲੀਟੀਕਲ ਪਾਰਟੀਆਂ ਦੇ ਹਾਲਾਤਾਂ ਤੋਂ ਹੀ ਪਤਾ ਲੱਗ ਜਾਂਦਾ। ਜੋ ਗੁਰੂ ਸਾਹਿਬਾਂ ਨੇ ਸਾਨੂੰ ਰਸਤਾ ਦਿੱਤਾ ਵਾ ਉਹਦੇ 'ਤੇ ਅਮਲ ਹੋਣਾ ਤਾਂ ਜ਼ਰੂਰੀ ਆ ਨਾ। ਉੱਦਾਂ ਦਿਹਾੜੇ ਮਨਾਉਣ ਦਾ ਜਿਹੜਾ ਵਾ ਕੋਈ ਫਾਇਦਾ ਨਹੀਂ ਹੁੰਦਾ, ਇੱਕ ਫਾਰਮੈਲਿਟੀ ਰਹਿ ਜਾਂਦੀ ਆ। ਭਾਈ ਖਾਲੜਾ ਦੀ ਜਿਹੜੀ ਸ਼ਖਸੀਅਤ ਹੈ ਉਹਨੂੰ ਦਰਸਾਉਂਦੀ ਹੋਈ ਇੱਕ ਫਿਲਮ ਦਲਜੀਤ ਦੇ ਵੱਲੋਂ ਵੀ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਲੈ ਕੇ ਆਈ ਜਾ ਰਹੀ, ਪਰ ਉਹਦੇ ਉੱਪਰ ਅਜੇ ਪੂਰਨ ਤੌਰ ਤੇ ਬੈਨ ਲੱਗਿਆ ਹੋਇਆ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਕੇਸ ਵੀ ਚੱਲੇ ਆ, ਇਹ ਵੀ ਮੈਨੂੰ ਪਤਾ ਲੱਗਾ ਵੀ 120 ਕੱਟ ਵੀ ਲਾ ਦਿੱਤੇ ਗਏ, ਪਰ ਫਿਰ ਉਹਦੇ ਵਿੱਚੋਂ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਨਾਮ ਹੀ ਕੱਟਣ ਦੇ ਲਈ ਕਿਹਾ ਜਾਂਦਾ, ਤਾਂ ਵੀ ਸਟਿਲ ਜਿਹੜੀ ਉਹ ਫਿਲਮ ਬੈਨ ਵਾ। ਜਿਹੜੀ ਹਾਕਮ ਧਿਰ ਹੈ ਉਹਨਾਂ ਨੂੰ ਕਿਹੜੀ ਗੱਲ ਦਾ ਡਰ ਸਤਾ ਰਿਹਾ? ਵੇਖੋ, ਹਾਕਮ ਹਮੇਸ਼ਾ ਹੀ ਚਾਹੁੰਦੇ ਹੁੰਦੇ ਆ ਵੀ ਕੋਈ ਇਹੋ ਜਿਹੀਆਂ ਚੀਜ਼ਾਂ ਲੋਕਾਂ ਦੇ ਸਾਹਮਣੇ ਨਾ ਆਉਣ, ਭਾਵੇਂ ਉਹ ਕਿਸੇ ਵੀ ਹਾਕਮ ਧਿਰ ਨੇ ਕੀਤੀਆਂ ਹੋਣ। ਸ਼ਾਇਦ ਉਹਨਾਂ ਨੂੰ ਇਹ ਡਰ ਹੋਵੇ ਵੀ ਜੇ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਇਹ ਫਿਲਮ ਸਾਹਮਣੇ ਆ ਗਈ ਤੇ ਜੋ ਪਿਛਲੇ ਸਮੇਂ ਦੇ ਵਿੱਚ ਹੋਇਆ ਵਾ ਉਹ ਪੰਜਾਬ ਤੋਂ ਬਾਹਰ ਜਿਹੜਾ ਵਾ ਸਾਰੇ ਇੰਡੀਆ ਲੈਵਲ ਤੇ ਜਾਂ ਦੁਨੀਆ ਲੈਵਲ ਤੇ ਲੋਕਾਂ ਨੂੰ ਪਤਾ ਲੱਗ ਜਾਊਗਾ ਤੇ ਗਾਂ ਕਿਸੇ ਧਿਰ ਦੇ ਲਈ ਜ਼ੁਲਮ ਕਰਨਾ ਔਖਾ ਹੋ ਜਾਊਗਾ। ਜਿੱਦਾਂ ਹੁਣ ਬੀਜੇਪੀ ਦੀ ਸਰਕਾਰ, ਬੀਜੇਪੀ ਪਾਰਟੀ ਲਗਾਤਾਰ ਇਹ ਪ੍ਰਚਾਰ ਕਰ ਰਹੀ ਆ ਵੀ ਅਸੀਂ ਤਾਂ ਸਿੱਖਾਂ ਦੇ ਹਮਾਇਤੀ ਹਾਂ, ਕਾਂਗਰਸ ਨੇ ਜ਼ੁਲਮ ਕੀਤਾ, ਕਾਂਗਰਸ ਦੇ ਰਾਜ ਦੇ ਵਿੱਚ ਜ਼ੁਲਮ ਹੋਇਆ ਤੇ ਉਹਨਾਂ ਨੂੰ ਵਾਕਿਆ ਹੀ ਇਹਦਾ ਬੈਨੀਫਿਟ ਹੋਣਾ ਚਾਹੀਦਾ। ਪਰ ਮੇਰੇ ਖਿਆਲ ਉਹ ਸਟੇਟ ਪਾਲਿਸੀ ਜਿਹੜੀ ਆ ਕੋਈ ਵੀ ਸਰਕਾਰ ਆਵੇ ਉਹ ਸ਼ਾਇਦ ਸੇਮ ਹੀ ਹੁੰਦੀ ਆ ਤੇ ਉਹ ਸਟੇਟ ਪਾਲਿਸੀ ਨੂੰ ਸਰਕਾਰ ਵੀ ਚੈਲੰਜ ਨਹੀਂ ਕਰਨਾ ਚਾਹੁੰਦੀ। ਇਹਦਾ ਮਤਲਬ ਉਹ ਆ ਵੀ ਸਟੇਟ ਦੀ ਪਾਲਿਸੀ ਕੰਟੀਨਿਊ ਜ਼ੁਲਮ ਕਰਨ ਦੀ। ਮਨੁੱਖੀ ਹੱਕਾਂ ਦੇ ਅਲੰਬੜਦਾਰ ਭਾਈ ਜਸਵੰਤ ਸਿੰਘ ਖਾਲੜਾ ਦੀ ਆਮ ਕਰਕੇ ਜਿਹੜੀ ਗੱਲ ਹੈ ਸਭਾਵਾਂ ਦੇ ਵਿੱਚ, ਸੱਥਾਂ ਦੇ ਵਿੱਚ ਚੱਲਦੀ ਆ, ਤਾਂ ਅੱਜ ਵੀ ਭਾਈ ਖਾਲੜਾ ਦਾ ਜ਼ਿਕਰ ਹੋ ਰਿਹਾ ਏ ਤੇ ਖਾਸ ਤੌਰ ਤੇ ਦੂਜੇ ਪਾਸੇ 9ਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਵੀ ਜਿਹੜਾ ਸ਼ਹੀਦੀ ਦਿਹਾੜਾ ਏ ਉਹ ਦੁਨੀਆ ਭਰ ਦੇ ਵਿੱਚ ਮਨਾਇਆ ਜਾ ਰਿਹਾ। ਇਸੇ ਨੂੰ ਲੈ ਕੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਭਰਾ ਭਾਈ ਅਮਰਜੀਤ ਸਿੰਘ ਖਾਲੜਾ ਸਾਡੇ ਨਾਲ ਗੱਲਬਾਤ ਕਰ ਲੈਣੇ। ਵਾਹਿਗੁਰੂ ਜੀ ਕਾ ਖਾਲਸਾ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਠੀਕ ਠਾਕ ਹੋ ਜੀ? ਹਾਂਜੀ ਠੀਕ, ਬਹੁਤ ਚੜ੍ਹਦੀ ਕਲਾ। ਸਭ ਤੋਂ ਪਹਿਲਾਂ ਤਾਂ ਸਵਾਲ ਹੈ ਜੀ, ਜਿਵੇਂ ਮੈਂ 9ਵੀਂ ਪਾਤਸ਼ਾਹੀ ਦੀ ਗੱਲ ਕੀਤੀ ਕਿ 350 ਸਾਲਾ ਸ਼ਤਾਬਦੀ ਦਿਹਾੜਾ ਮਨਾਇਆ ਜਾ ਰਿਹਾ ਹੈ, ਤਾਂ ਕੀ ਦੇਖਿਆ ਜਾਵੇ ਜੀ ਜਿਸ ਹਿਸਾਬ ਦੇ ਨਾਲ ਸਿੱਖ ਸੰਸਥਾਵਾਂ ਦੇ ਵੱਲੋਂ, ਸਰਕਾਰਾਂ ਦੇ ਵੱਲੋਂ 9ਵੀਂ ਪਾਤਸ਼ਾਹੀ ਦਾ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ, ਕਿਵੇਂ ਦੇਖਦੇ ਹੋ ਜੀ ਅਸੀਂ? ਮੈਂ ਸਮਝਦਾ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜ਼ਿਆਦੀਆਂ ਪੋਲੀਟੀਕਲਾਈਜ਼ ਹੋ ਗਈਆਂ ਨੇ, ਕਿਉਂਕਿ ਸਿਆਸੀ ਪਾਰਟੀਆਂ ਸਰਕਾਰਾਂ ਇਹਨਾਂ ਦੇ ਵਿੱਚੋਂ ਵੀ ਆਪਣਾ ਜ਼ਿਆਦਾ ਬੈਨੀਫਿਟ ਲੈਣ ਦੇ ਲਈ ਦਿਹਾੜੇ ਮਨਾਉਣੇ ਸ਼ੁਰੂ ਕੀਤੇ ਆ। ਬਾਕੀ ਗੁਰੂਆਂ ਦੇ ਉਸ ਰਸਤੇ 'ਤੇ ਚੱਲਣ ਦਾ ਤਾਂ ਜਿਹੜਾ ਨਿਸ਼ਾਨਾ ਉਹ ਤਾਂ ਸਰਕਾਰਾਂ ਦੀਆਂ ਹਾਲਾਤਾਂ ਤੋਂ ਹੀ ਜਾਂ ਪੋਲੀਟੀਕਲ ਪਾਰਟੀਆਂ ਦੇ ਹਾਲਾਤਾਂ ਤੋਂ ਹੀ ਪਤਾ ਲੱਗ ਜਾਂਦਾ ਵੀ ਉਹ ਕਿੰਨਾ ਕੁ ਉਹ ਗੁਰੂਆਂ ਦੇ ਦੱਸੇ ਮਾਰਗ ਨੂੰ ਅਪਣਾ ਰਹੀਆਂ ਵਾ, ਕਿੰਨਾ ਕੁ ਲੋਕ ਭਲਾਈ ਦੇ ਕੰਮ ਕਰ ਰਹੀਆਂ ਵਾ, ਕਿੰਨਾ ਕੁ ਮਨੁੱਖਤਾ ਨੂੰ ਬਿਹਤਰ ਬਣਾਉਣ ਦੇ ਲਈ ਕੰਮ ਕਰ ਰਹੀਆਂ ਵਾ। ਸੋ ਚਲੋ ਠੀਕ ਹੈ, ਇਹਦੇ ਨਾਲ ਆਮ ਲੋਕਾਂ ਦੇ ਵਿੱਚ ਗੁਰੂ ਪ੍ਰਤੀ ਪਤਾ ਵੀ ਲੱਗਦਾ ਵਾ ਕਈਆਂ ਥਾਵਾਂ 'ਤੇ, ਪਰ ਜ਼ਿਆਦਾਤਰ ਅੱਜ ਕੱਲ੍ਹ ਇਹ ਸਿਸਟਮ ਜਿਹੜਾ ਵਾ ਉਹ ਪੋਲੀਟੀਕਲ ਬੈਨੀਫਿਟ ਲੈਣ ਦੇ ਲਈ ਜਿਹੜਾ ਉਹ ਚੱਲ ਰਿਹਾ ਵਾ, ਉਹ ਮਾੜੀ ਰੀਤ ਵੀ ਹੈ ਇੱਕ ਹਿਸਾਬ ਦੀ। ਮਤਲਬ ਦਿਹਾੜਾ ਮਨਾਇਆ ਜਾ ਰਿਹਾ ਤਾਂ ਦਿਹਾੜੇ ਮਨਾਉਣ ਦੇ ਨਾਲ ਨਾਲ ਮਨੁੱਖੀ ਅਧਿਕਾਰਾਂ ਦੀ ਗੱਲ ਵੀ ਹੋਣੀ ਚਾਹੀਦੀ ਸੀ ਤੇ ਉੱਤੇ ਅਮਲ ਵੀ ਹੋਣਾ ਚਾਹੀਦਾ ਸੀ। ਹਾਂਜੀ ਹਾਂਜੀ, ਉਹੀ ਨਾ, ਜੋ ਗੁਰੂ ਸਾਹਿਬਾਂ ਨੇ ਸਾਨੂੰ ਰਸਤਾ ਦਿੱਤਾ ਵਾ ਉਹਦੇ 'ਤੇ ਅਮਲ ਹੋਣਾ ਤਾਂ ਜ਼ਰੂਰੀ ਆ ਨਾ। ਜਿਵੇਂ ਉੱਦਾਂ ਦਿਹਾੜੇ ਮਨਾਉਣ ਦਾ ਜਿਹੜਾ ਵਾ ਕੋਈ ਫਾਇਦਾ ਨਹੀਂ ਹੁੰਦਾ, ਇੱਕ ਫਾਰਮੈਲਿਟੀ ਰਹਿ ਜਾਂਦੀ ਆ ਜਿੰਨਾ ਚਿਰ ਅਸੀਂ ਉਸ ਚੀਜ਼ ਨੂੰ ਅਪਣਾਉਂਦੇ ਨਹੀਂ। ਤੇ ਇਹ ਬੇਨਤੀ ਕਰੂੰਗਾ ਜਿਹੜੇ ਵੀ ਉਹਨਾਂ ਦਿਹਾੜਿਆਂ ਨੂੰ ਮਨਾਉਂਦੇ ਆ ਉਹ ਕਮ ਸੇ ਕਮ ਉਹ ਗੁਰੂਆਂ ਦੇ ਉਸ ਸਿਧਾਂਤ ਨੂੰ ਵੀ ਅਪਣਾਉਣ, ਉਸ ਰਸਤੇ 'ਤੇ ਵੀ ਚੱਲ ਕੇ ਮਨੁੱਖਤਾ ਦਾ ਭਲਾ ਕਰਨ ਜਿਹੜਾ ਗੁਰੂਆਂ ਨੇ ਦੱਸਿਆ। ਜਦੋਂ ਅਸੀਂ ਇਤਿਹਾਸਕ ਸਰੋਤ ਪੜ੍ਹਦੇ ਹਾਂ ਤਾਂ ਉਹਨਾਂ ਦੇ ਵਿੱਚ 9ਵੀਂ ਪਾਤਸ਼ਾਹੀ ਦੀ ਜਿਹੜੀ ਸ਼ਹਾਦਤ ਹੈ ਸਮੁੱਚੇ ਭਾਈਚਾਰੇ ਵਾਸਤੇ, ਸਮੁੱਚੀ ਮਾਨਵਤਾ ਦੇ ਵਾਸਤੇ ਆ, ਪਰ ਇੱਕ ਭਾਈਚਾਰੇ ਤੱਕ ਜਾਂ ਇੱਕ ਧਿਰ ਤੱਕ ਕਿਉਂ ਸੀਮਿਤ ਕਰ ਦਿੱਤੀ ਗਈ? ਲੱਗਦਾ ਨਹੀਂ ਸੀ ਕਿ ਸਮੁੱਚੇ ਭਾਈਚਾਰਿਆਂ ਦੇ ਬਾਬਤ ਮਨੁੱਖੀ ਅਧਿਕਾਰਾਂ ਦੀ ਗੱਲ ਜਾਂ ਜਿਹੜੀ 9ਵੇਂ ਪਾਤਸ਼ਾਹ ਨੇ ਮਹਾਨ ਉਦੁੱਤੀ ਕੁਰਬਾਨੀ ਦਿੱਤੀ ਉਹਦੀ ਗੱਲ ਹੋਣੀ ਚਾਹੀਦੀ ਸੀ? ਨਹੀਂ, ਉਹ ਤਾਂ ਵੇਖੋ ਉਹਨਾਂ ਦੀ ਸ਼ਹਾਦਤ ਤਾਂ ਜਿਹੜੀ ਇੱਕ ਜ਼ਾਲਮ ਦੇ ਵਿਰੁੱਧ ਲੜਾਈ ਤੇ ਮਜ਼ਲੂਮ ਦੀ ਰੱਖਿਆ ਦੇ ਲਈ ਸੀ। ਉਹ ਭਾਵੇਂ ਕੋਈ ਵੀ ਹੋ ਸਕਦਾ ਸੀਗਾ ਉਸ ਸਮੇਂ, ਕਿਉਂਕਿ ਉਸ ਸਮੇਂ ਇੱਕ ਭਾਈਚਾਰਾ ਗੁਰੂ ਸਾਹਿਬਾਂ ਦੇ ਕੋਲ ਚੱਲ ਕੇ ਆਇਆ
ਤੇ ਉਹਨਾਂ ਨੂੰ ਮਜ਼ਲੂਮ ਸਮਝ ਕੇ ਜਿਹੜਾ ਜ਼ਾਲਮ ਨੂੰ ਵੰਗਾਰਿਆ ਤੇ ਉਹ ਸ਼ਹਾਦਤ ਦਿੱਤੀ। ਜੇ ਕਿਸੇ ਹੋਰ ਧਿਰ ਦਾ ਰਾਜ ਹੁੰਦਾ ਤੇ ਹੋਰ ਧਿਰ ਜਿਹੜੀ ਉਹ ਮਜ਼ਲੂਮ ਹੁੰਦੀ ਤੇ ਗੁਰੂ ਸਾਹਿਬ ਉਹਦੇ ਲਈ ਵੀ ਦਿੰਦੇ। ਸੋ ਕਿਉਂਕਿ ਗੁਰਬਾਣੀ ਦਾ ਸਿਧਾਂਤ ਜਿਹੜਾ ਸਮੁੱਚੀ ਮਨੁੱਖਤਾ ਦੇ ਲਈ ਆ, ਜਿੱਦਾਂ ਤੁਸੀਂ ਕਿਹਾ ਵਾ, ਤੇ ਜਿੱਥੇ ਵੀ ਕਿਤੇ ਜ਼ੁਲਮ ਹੁੰਦਾ ਵਾ ਗੁਰਬਾਣੀ ਦੇ ਸਿਧਾਂਤ ਦੇ ਪੈਰੋਕਾਰਾਂ ਨੂੰ ਉੱਥੇ ਜਿਹੜੀ ਆ ਉਹ ਲੜਾਈ ਲੜਨੀ ਪੈਂਦੀ। ਭਾਈ ਸਾਹਿਬ ਇੱਕ ਹੋਰ ਗੱਲ ਇਹਦੇ ਵਿੱਚ ਕਿ ਜਿਵੇਂ ਨੌਵੇਂ ਪਾਤਸ਼ਾਹ ਦੀ ਜਿੱਥੇ ਸ਼ਹਾਦਤ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦਿਆਂ ਹੋਈ ਤਾਂ ਉੱਥੇ ਭਾਈ ਜਸਵੰਤ ਸਿੰਘ ਖਾਲੜਾ ਨੇ ਵੀ ਉਹਨਾਂ ਪੀੜਤ ਲੋਕਾਂ ਦੀ ਆਵਾਜ਼ ਚੁੱਕੀ ਜਿਨ੍ਹਾਂ ਨੂੰ ਫਰਜ਼ੀ ਮੁਕਾਬਲੇ ਬਣਾ ਕੇ ਗਲੀਆਂ ਚੁਰਾਹਿਆਂ ਨਹਿਰਾਂ ਦੇ ਉੱਪਰ ਮਾਰਿਆ ਗਿਆ। ਕੀ ਲੱਗਦਾ ਕਿ ਭਾਈ ਖਾਲੜਾ ਦੀ ਜਿਹੜੀ ਸ਼ਖਸੀਅਤ ਹੈ ਉਹਨੂੰ ਦਰਸਾਉਂਦੀ ਹੋਈ ਇੱਕ ਫਿਲਮ ਦਲਜੀਤ ਦੇ ਵੱਲੋਂ ਵੀ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਲੈ ਕੇ ਆਈ ਜਾ ਰਹੀ, ਪਰ ਉਹਦੇ ਉੱਪਰ ਅਜੇ ਪੂਰਨ ਤੌਰ ਤੇ ਬੈਨ ਲੱਗਿਆ ਹੋਇਆ, ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜੀ? ਹਾਂਜੀ, 2 ਸਾਲ ਤੋਂ ਮੇਰੇ ਖਿਆਲ ਉੱਤੇ ਹੋ ਗਿਆ ਫਿਲਮ ਰਿਲੀਜ਼ ਹੋਣੀ ਸੀਗੀ, ਉਹਦੇ ਉੱਤੇ ਬੈਨ ਲੱਗਾ ਵਾ। ਕੋਰਟ ਦੇ ਵਿੱਚ ਕੇਸ ਵੀ ਚੱਲੇ ਆ। ਇਹ ਵੀ ਮੈਨੂੰ ਪਤਾ ਲੱਗਾ ਵੀ 120 ਕੱਟ ਵੀ ਲਾ ਦਿੱਤੇ ਗਏ, ਪਰ ਫਿਰ ਉਹਦੇ ਵਿੱਚੋਂ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਨਾਮ ਹੀ ਕੱਟਣ ਦੇ ਲਈ, ਪੰਜਾਬ ਦਾ ਨਾਮ ਵੀ ਕੱਟਣ ਦੇ ਲਈ ਕਿਹਾ ਜਾਂਦਾ, ਤਾਂ ਵੀ ਸਟਿਲ ਜਿਹੜੀ ਉਹ ਫਿਲਮ ਬੈਨ ਵਾ। ਹੁਣ ਇਹਦੇ ਕਾਰਨ ਤਾਂ ਜਾਂ ਸੈਂਸਰ ਬੋਰਡ ਦੱਸੇ ਤੇ ਜਾਂ ਸਰਕਾਰ ਦੱਸੇ, ਤੇ ਤਾਂ ਹੀ ਉਹ ਲੋਕਾਂ ਦੇ ਸਾਹਮਣੇ ਅਸਲੀਅਤ ਆ ਸਕਦੀ ਹੈ। ਤੇ ਮਾੜੀ ਗੱਲ ਆ, ਇੱਕ ਵਿਚਾਰਧਾਰਾ ਨੂੰ ਪ੍ਰਗਟ ਕਰਨ ਦੇ ਲਈ ਜੇ ਫਿਲਮ ਬਣੀ ਆ, ਤੇ ਜਦੋਂ ਅਸੀਂ ਡੈਮੋਕ੍ਰੇਟਿਕ ਕੰਟਰੀ ਆਪਣੇ ਆਪ ਨੂੰ ਘੁਮਾਉਂਦੇ ਆ ਤੇ ਹਰ ਇੱਕ ਦੇ ਵਿਚਾਰਧਾਰਾ ਨੂੰ ਜਿਹੜਾ ਵਾ ਉਹ ਸਾਨੂੰ ਸੁਣਨਾ ਤੇ ਸਮਝਣਾ ਚਾਹੀਦਾ। ਆਮ ਲੋਕਾਂ ਦਾ ਸਵਾਲ ਹੈ ਕਿ ਆਖਰ ਇਹ ਚਿੰਤਾ ਕਿਹੜੀ ਗੱਲ ਦੀ ਹੈ, ਕਿਉਂਕਿ ਭਾਈ ਖਾਲੜਾ ਦੀ ਉਸ ਫਿਲਮ ਦੇ ਵਿੱਚ ਭਾਈ ਖਾਲੜਾ ਦੀ ਸ਼ਖਸੀਅਤ ਬਾਰੇ, ਉਹਨਾਂ ਦੇ ਕਾਰਨਾਮੇ ਬਾਰੇ ਦਰਸਾਇਆ ਜਾਣਾ, ਤਾਂ ਪਰ ਜਿਹੜੀ ਹਾਕਮ ਧਿਰ ਹੈ ਉਹਨਾਂ ਨੂੰ ਕਿਹੜੀ ਗੱਲ ਦਾ ਡਰ ਸਤਾ ਰਿਹਾ ਜੀ? ਵੇਖੋ, ਹਾਕਮ ਹਮੇਸ਼ਾ ਹੀ ਚਾਹੁੰਦੇ ਹੁੰਦੇ ਆ ਵੀ ਕੋਈ ਇਹੋ ਜਿਹੀਆਂ ਚੀਜ਼ਾਂ ਲੋਕਾਂ ਦੇ ਸਾਹਮਣੇ ਨਾ ਆਉਣ, ਭਾਵੇਂ ਉਹ ਕਿਸੇ ਵੀ ਹਾਕਮ ਧਿਰ ਨੇ ਕੀਤੀਆਂ ਹੋਣ, ਕਿਉਂਕਿ ਦੂਜੀ ਨੂੰ ਵੀ ਉਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ। ਇਸ ਲਈ ਜੇ ਸ਼ਾਇਦ ਉਹਨਾਂ ਨੂੰ ਇਹ ਡਰ ਹੋਵੇ ਵੀ ਜੇ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਇਹ ਫਿਲਮ ਸਾਹਮਣੇ ਆ ਗਈ ਤੇ ਜੋ ਪਿਛਲੇ ਸਮੇਂ ਦੇ ਵਿੱਚ ਹੋਇਆ ਵਾ ਉਹ ਪੰਜਾਬ ਤੋਂ ਬਾਹਰ ਜਿਹੜਾ ਵਾ ਸਾਰੇ ਇੰਡੀਆ ਲੈਵਲ ਤੇ ਜਾਂ ਦੁਨੀਆ ਲੈਵਲ ਤੇ ਲੋਕਾਂ ਨੂੰ ਪਤਾ ਲੱਗ ਜਾਊਗਾ, ਤੇ ਗਾਂ ਕਿਸੇ ਧਿਰ ਦੇ ਲਈ ਜ਼ੁਲਮ ਕਰਨਾ ਔਖਾ ਹੋ ਜਾਊਗਾ। ਪਿਛਲੇ ਸਮੇਂ ਤੋਂ ਸਬਕ ਸਿੱਖ ਕੇ ਗਾਂ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਰਸਤੇ ਤੇ ਚੱਲ ਕੇ ਕੋਈ ਮਨੁੱਖੀ ਅਧਿਕਾਰਾਂ ਦੇ ਪਹਿਰੇਦਾਰ ਹੋਰ ਪੈਦਾ ਹੋ ਜਾਣਗੇ। ਇਹੀ ਹੋ ਸਕਦਾ, ਹੋਰ ਤਾਂ ਉਹਦਾ ਕੋਈ ਕਾਰਨ ਨਹੀਂ। ਬਾਕੀ ਤਾਂ ਕੋਈ ਵੀ ਉਹ ਕਾਨੂੰਨੀ ਦਾਇਰੇ ਤੋਂ ਬਾਹਰ ਫਿਲਮ ਨਹੀਂ ਗਈ। ਸਾਰਾ ਕੁਝ ਕੋਰਟ ਪ੍ਰੋਸੀਜਰ ਦੀਆਂ ਫਾਈਲਾਂ ਦੇ ਆਧਾਰ 'ਤੇ ਫਿਲਮ ਉਹਨਾਂ ਨੇ ਬਣਾਈ ਆ, ਕੋਈ ਚੀਜ਼ ਵੀ ਬਾਹਰੋਂ ਨਹੀਂ ਰਹੀ। ਈਵਨ ਸਾਡੇ ਪਰਿਵਾਰ ਬਾਰੇ ਵੀ ਉਹਦੇ ਵਿੱਚ ਕੁਝ ਨਹੀਂ ਗਾ। ਅਸੀਂ 4 ਭਰਾ ਵਾਂ, ਸਾਡੇ ਬਾਰੇ ਵੀ ਉਹਦੇ ਵਿੱਚ ਕੁਝ ਨਹੀਂ ਗਾ, ਪਰ ਇਹ ਸਾਰਾ ਕੁਝ ਕੋਰਟਾਂ ਦੇ CBI ਦੀ ਇਨਕੁਆਇਰੀ ਦੇ ਆਧਾਰ 'ਤੇ। ਪਰ ਤਾਂ ਵੀ ਜੇ ਸਰਕਾਰਾਂ ਨਹੀਂ ਚੱਲਣ ਦਿੰਦੀਆਂ ਤੇ ਇਹ ਤਾਂ ਸਰਕਾਰਾਂ ਨੂੰ ਦੱਸਣਾ ਚਾਹੀਦਾ ਵੀ ਕੀ ਕਰਨ। ਦੇਸ਼ ਦੀ ਸੱਤਾ ਦੇ ਉੱਪਰ BJP ਕਾਬਜ਼ਾ ਲੱਗਦਾ ਨਹੀਂ ਕਿ ਜਿਹੜਾ ਕਾਰਨਾਮਾ ਕੀਤਾ ਹੈ ਜਾਂ ਜਿਹੜਾ ਮੰਦਭਾਗਾ ਜੋ ਕੁਝ ਉਸ ਵੇਲੇ ਕੀਤਾ ਗਿਆ ਭਾਈ ਖਾਲੜਾ ਦੇ ਸਮੇਤ ਨੌਜਵਾਨਾਂ ਦਾ ਜਿਹੜੀ ਨਸਲਕੁਸ਼ੀ ਕੀਤੀ ਗਈ, ਤਾਂ ਇਹਦੇ ਨਾਲ ਇਸ ਫਿਲਮ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣ ਦੇ ਨਾਲ BJP ਨੂੰ ਸਗੋਂ ਫਾਇਦਾ ਹੋਣਾ ਸੀ, ਕਾਂਗਰਸ ਨੂੰ ਇਹਦੇ ਨਾਲ ਨੁਕਸਾਨ ਹੋਣਾ ਸੀ ਜੇ ਪੂਰਾ ਵਰਤਾਂਤ ਜਿਹੜਾ ਲੋਕਾਂ ਦੇ ਵਿੱਚ ਦਿਖਾਇਆ ਜਾਂਦਾ? ਹਾਂਜੀ, ਜਿੱਦਾਂ ਹੁਣ BJP ਦੀ ਸਰਕਾਰ, BJP ਪਾਰਟੀ ਲਗਾਤਾਰ ਇਹ ਪ੍ਰਚਾਰ ਕਰ ਰਹੀ ਆ ਵੀ ਅਸੀਂ ਤਾਂ ਸਿੱਖਾਂ ਦੇ ਹਮਾਇਤੀ ਹਾਂ, ਕਾਂਗਰਸ ਨੇ ਜ਼ੁਲਮ ਕੀਤਾ, ਕਾਂਗਰਸ ਦੇ ਰਾਜ ਦੇ ਵਿੱਚ ਜ਼ੁਲਮ ਹੋਇਆ, ਤੇ ਉਹਨਾਂ ਨੂੰ ਵਾਕਿਆ ਹੀ ਇਹਦਾ ਬੈਨੀਫਿਟ ਹੋਣਾ ਚਾਹੀਦਾ। ਪਰ ਮੇਰੇ ਖਿਆਲ ਉਹ ਸਟੇਟ ਪਾਲਿਸੀ ਜਿਹੜੀ ਆ, ਕੋਈ ਵੀ ਸਰਕਾਰ ਆਵੇ ਉਹ ਸ਼ਾਇਦ ਸੇਮ ਹੀ ਹੁੰਦੀ ਆ, ਤੇ ਉਹ ਸਟੇਟ ਪਾਲਿਸੀ ਨੂੰ ਸਰਕਾਰ ਵੀ ਚੈਲੰਜ ਨਹੀਂ ਕਰਨਾ ਚਾਹੁੰਦੀ, ਜਿਹਦੇ ਕਰਕੇ ਉਹਨਾਂ ਨੂੰ ਇਹ ਫਿਲਮ ਦਾ ਫਾਇਦਾ ਪੋਲੀਟੀਕਲ ਪਾਰਟੀ ਦੇ ਵਿਰੁੱਧ, ਆਪੋਜੀਸ਼ਨ ਦੇ ਵਿਰੁੱਧ ਫਾਇਦਾ ਹੋਣ ਦੇ ਬਾਵਜੂਦ ਵੀ ਉਹ ਫਿਲਮ ਜਿਹੜੀ ਆ ਉਹ ਰਿਲੀਜ਼ ਨਹੀਂ ਕਰ ਰਹੇ। ਸੋ ਇਹਦਾ ਮਤਲਬ ਉਹ ਆ ਵੀ ਸਟੇਟ ਦੀ ਪਾਲਿਸੀ ਕੰਟੀਨਿਊ ਜ਼ੁਲਮ ਕਰਨ ਦੀ। ਜਦੋਂ ਆਪਾਂ ਕਿਸੇ ਆਰਟਿਸਟ ਦੀ ਮਿਹਨਤ ਦੇਖਦੇ ਹਾਂ, ਕਿਸੇ ਵੱਡੇ ਆਪਾਂ ਨਾਮੀ ਕਿਸੇ ਅਦਾਕਾਰ ਦੀ, ਕਲਾਕਾਰ ਦੀ ਮਿਹਨਤ ਦੇਖਦੇ ਹਾਂ, ਤਾਂ ਫਿਲਮ ਨੂੰ ਲਾਉਣ ਵਾਸਤੇ, ਫਿਲਮ ਨੂੰ ਬਣਾਉਣ ਵਾਸਤੇ ਬਹੁਤ ਸਾਰੀਆਂ
ਉਹਨਾਂ ਨੂੰ ਤਜਵੀਜ਼ਾਂ ਕੱਢਣੀਆਂ ਪੈਂਦੀਆਂ ਨੇ, ਜਿਹੜਾ ਫਾਈਨੈਂਸ਼ੀਅਲ ਤੌਰ ਤੇ ਬਹੁਤ ਸਾਰਾ ਪੈਸਾ ਖਰਚਣਾ ਪੈਂਦਾ, ਬਹੁਤ ਸਾਰੀਆਂ ਪਰਮਿਸ਼ਨਾਂ ਲੈਣੀਆਂ ਪੈਂਦੀਆਂ। ਕੀ ਲੱਗਦਾ ਕਿ ਦਲਜੀਤ ਦੇ ਵੱਲੋਂ ਫਿਲਮ ਤੇ ਬਣਾ ਦਿੱਤੀ ਗਈ, ਪਰ ਅਜੇ ਫਿਲਮ ਹੈ ਜਿਹੜੀ ਕਿਸੇ ਵੀ ਤਰ੍ਹਾਂ ਦੇ ਨਾਲ ਰਿਲੀਜ਼ ਹੋਣ ਦੇ ਕੰਢੇ ਨਹੀਂ? ਲੱਗਦਾ ਨਹੀਂ ਕਿ ਅਦਾਕਾਰ ਦਾ ਮਨ ਟੁੱਟਦਾ ਜੇ ਫਿਲਮ ਨਹੀਂ ਰਿਲੀਜ਼ ਹੁੰਦੀ ਇਹਦੇ ਨਾਲ? ਹਾਂਜੀ, ਅਦਾਕਾਰ ਦਾ ਮਨ ਵੀ ਟੁੱਟਦਾ ਵਾ। ਸਪੈਸ਼ਲੀ ਜਿਹੜਾ ਡਾਇਰੈਕਟਰ ਆ ਤਰੈਣ ਦੀਆਂ ਜਿੰਨੀਆਂ ਮੈਂ ਇੰਟਰਵਿਊਆਂ ਸੁਣੀਆਂ, ਉਹ ਪੂਰੀ ਲਗਨ ਦੇ ਨਾਲ ਉਹਨੇ ਉਹ ਫਿਲਮ ਬਣਾਈ ਆ ਤੇ ਪੂਰਾ ਉਹ ਕਮਿਟਡ ਇਸ ਚੀਜ਼ ਨੂੰ ਹੋ ਕੇ ਉਹਨੇ ਫਿਲਮ ਬਣਾਈ ਆ। ਤੇ ਉਹਦੇ ਲਈ ਇਹ ਸਭ ਤੋਂ ਜ਼ਿਆਦਾ ਜਿਹੜੀ ਆ ਉਹਦੇ ਮਨ ਟੁੱਟਣ ਵਾਲੀ ਗੱਲ ਵਾ। ਜਿੱਦਾਂ ਉਹ ਇੰਟਰਵਿਊਆਂ ਦੇ ਰਿਹਾ ਤੇ ਉਹਦਾ ਹੋਰ ਵੀ ਫਿਲਮਾਂ ਬਣਾਉਂਦੇ ਆ, ਇਹ ਵੀ ਉਹਨੇ ਲਗਨ ਦੇ ਨਾਲ ਬਣਾਈ ਆ ਤੇ ਉਹਨੂੰ ਵੀ ਸਗੋਂ ਹੌਸਲਾ ਅਫਜ਼ਾਈ ਦੇਣੀ ਚਾਹੀਦੀ ਆ ਵੀ ਜਿਹੜੀ ਇੱਕ ਕਹਾਣੀ ਆ ਜਿਹੜੀ ਦੱਬੀ ਪਈ ਸੀ ਉਹਨੂੰ ਉਹਨੇ ਲੋਕਾਂ ਦੇ ਸਾਹਮਣੇ ਉਜਾਗਰ ਕੀਤਾ। ਤੇ ਇਹ ਤਾਂ ਦਲਜੀਤ ਦੇ ਵੀ ਮਨ ਨੂੰ ਇਹ ਠੇਸ ਆ, ਜਿਹੜਾ ਪ੍ਰੋਡਿਊਸਰ ਆ ਉਹਦੇ ਲਈ ਵੀ ਆ, ਜਿਹੜੇ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਆ ਵੀ ਲੋਕ ਜਿਹੜੇ ਸਾਰੀ ਦੁਨੀਆ ਦੇ ਵਿੱਚ ਫਿਲਮ ਦਾ ਇੰਤਜ਼ਾਰ ਕਰ ਰਿਹਾ। ਸੋ ਇਹ ਚੀਜ਼ਾਂ ਤਾਂ ਸਰਕਾਰ ਨੂੰ ਚਾਹੀਦੀਆਂ ਵਾ ਵੀ ਇਹੀ ਬੇਨਤੀ ਆ ਵੀ ਫਿਲਮ ਰਿਲੀਜ਼ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ 'ਤੇ ਹੀ ਉਹਨੂੰ ਰਿਲੀਜ਼ ਕਰ ਦੇਣ, ਕਿਉਂਕਿ ਸਰਕਾਰ ਮਨਾ ਰਹੀ ਹੈ ਸ਼ਹੀਦੀ ਸ਼ਤਾਬਦੀ। ਅਤੇ ਜੇ ਵਾਕਿਆ ਹੀ ਗੁਰੂ ਤੇਗ ਬਹਾਦਰ ਜੀ ਦੇ ਉਸ ਮਿਸ਼ਨ ਨੂੰ ਸਰਕਾਰ ਸਮਰਪਿਤ ਆ ਤੇ ਫਿਰ ਫਿਲਮ ਵੀ ਰਿਲੀਜ਼ ਕਰ ਦੇਣੀ ਚਾਹੀਦੀ ਹੈ। ਭਾਈ ਜਸਵੰਤ ਸਿੰਘ ਖਾਲੜਾ ਦੇ ਭਰਾ ਭਾਈ ਅਮਰਜੀਤ ਸਿੰਘ ਹੋਣਾ ਦੇ ਨਾਲ ਗੱਲਬਾਤ ਕੀਤੀ ਹੈ, ਤਾਂ ਅੱਗੇ ਵੀ ਤਮਾਮ ਸਾਰੀਆਂ ਸ਼ਖਸੀਅਤਾਂ ਦੇ ਨਾਲ ਵੱਖ-ਵੱਖ ਵਿਸ਼ਿਆਂ 'ਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।